अस्सलाम वालेकुम। आसिफ शरीफ साहब, बाकी सब दोस्तों ਨੂੰ सलाम। उज़ैर गुजर खानेवाल तो गल कर रहे हैं सर जी। माशाल्लाह गंदम 15 दिन दी होगी। बड़ा अल्लाह ਦਾ शुक्र है, जमा बड़ा अच्छा है। ਇੰਨੀ ਸੋਚ ਵੀ ਨਹੀਂ ਸੀ ਕਿ ਇੰਨਾ ਅੱਛਾ ਜਮਾ ਹੋਏਗਾ। ਅਗਰ ਮਲਚਿੰਗ ਨਾ ਹੁੰਦੀ ਤੇ ਮੈਂ ਦੇਖ ਰਿਹਾ ਕਿ ਗੰਦਮ ਦਾ ਜਮਾ ਨਹੀਂ ਹੋਣਾ ਸੀ, ਜਿਸ ਤਰ੍ਹਾਂ ਵੱਤਰ ਇਹਦਾ ਖੁਸ਼ਕ ਹੋ ਗਿਆ ਸੀ। ਦੂਸਰਾ ਸਰ ਸਵਾਲ ਮੇਰਾ ਕਿ ਇਹਨੂੰ DAP ਦੀ 2% ਸਪਰੇਅ ਕਰਵਾ ਦਾਂ। ਅੱਜ 15 ਦਿਨ ਦੀ ਹੋ ਗਈ ਹੈ ਅਤੇ ਸਰ ਨਾਲ ਆ ਚੂਹੇ ਵਗੈਰਾ ਨਾ ਇਹ ਬੈਡਾਂ 'ਚ ਦਾਖਲ ਹੋ ਰਹੇ, ਇਹਨਾਂ ਦਾ ਕੋਈ ਹੱਲ ਜਾਂ ਕੋਈ ਹੋਰ ਹੈ? ਅਤੇ ਇਹਦੇ ਵਿੱਚ ਸਰ ਲੱਡੂ ਵਗੈਰਾ ਬਿਲਕੁਲ ਨਹੀਂ ਬਣਦਾ। ਜਿਸ ਦਿਨ ਬਿਜਾਈ ਕੀਤੀ ਉਸ ਦਿਨ ਵੀ ਨਹੀਂ ਬਣਦਾ ਸੀ ਕਿ ਖੁਸ਼ਕ ਹੋ ਗਈ ਸੀ ਜ਼ਮੀਨ, ਅਤੇ ਹੁਣ ਤਾਂ ਬਿਲਕੁਲ ਹੀ ਥੱਲੋਂ ਤੱਕ ਖੁਸ਼ਕ ਹੋ ਗਈ ਹੈ। ਲੇਕਿਨ ਅਲਹਮਦੁਲਿਲਾ ਗੰਦਮ ਬੜੀ ਜ਼ਬਰਦਸਤ ਖੜੀ ਹੈ। ਹੁਣ ਧੁੰਦ ਪੈ ਰਹੀ ਹੈ, ਉਹਦੇ ਨਾਲ ਪਰਾਲੀ ਹੋਰ ਜ਼ਿਆਦਾ ਸਲਾਬ ਥੱਲੇ ਚੱਲੇ ਜਾਂਦਾ। ਮਾਸ਼ਾ ਅੱਲਾ, ਅੱਲਾ ਦਾ ਬੜਾ ਕਰਮ ਆ। ਮੈਨੂੰ ਬਹੁਤ ਅੱਲਾ ਦਾ ਸ਼ੁਕਰ ਹੈ ਔਰ ਤੁਹਾਡਾ ਬੜਾ ਆਸਾਨ ਹੈ ਕਿ ਯਕੀਨ ਕਰੋ ਮੈਂ ਇਹਦੇ 'ਤੇ ਆਇਆ। ਇਨਸ਼ਾ ਅੱਲਾ ਮੇਰੀ ਜਿਸ ਤਰ੍ਹਾਂ ਇਲਾਕੇ ਦੇ ਲੋਕ ਕਹਿੰਦੇ ਸੀ ਕਿ ਇਹ ਜਮਾ ਹੀ ਨਹੀਂ ਹੋਣਾ ਇਹ ਉਹ, ਲੇਕਿਨ ਅੱਲਾ ਦਾ ਬੜਾ ਸ਼ੁਕਰ ਹੈ ਕਿ ਮੇਰੀ ਕਾਮਯਾਬੀ कणक जमा होगी तो मेरी कामयाबी होगी। माशाल्लाह बहुत कामयाबी हुई है आपको, ज़बरदस्त। किसी चीज़ की भी इस को ज़रूरत नहीं है, ना खाद की ना पानी की। बिल्कुल आप इसको ऐसे ही रहने दें और कुछ अरसे बाद 2-3 हफ्ते बाद देखेंगे, 2 हफ्ते बाद कि इसकी प्रूनिंग की ज़रूरत है या नहीं है। शुक्रिया।